ਮਿਸ਼ੀਗਨ ਵਿਖੇ ਕਰਵਾਇਆ ਗਿਆ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਨੂੰ ਸਮਰਪਿਤ ਲੈਕਚਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਧਾਮੀ ਨੇ ਭਾਈ ਰਾਜੋਆਣਾ ਨਾਲ ਜੇਲ੍ਹ 'ਚ ਕੀਤੀ ਮੁਲਾਕਾਤ। ਰਾਜਸਥਾਨ ਅਤੇ ਹਿਮਾਚਲ ਨੂੰ BBMB ਵਿੱਚ ਪੱਕੀ ਨੁਮਾਇੰਦਗੀ ਦੇਣ ਦੀ ਤਿਆਰੀ 'ਚ ਕੇਂਦਰ ਸਰਕਾਰ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਨੂੰ ਟੋਮਹਾਕ ਮਿਜ਼ਾਈਲ ਦੀ ਦਿੱਤੀ ਚੇਤਾਵਨੀ। ਸਾਡੇ ਸਾਹਮਣੇ ਇਹਨਾਂ ਯੋਧਿਆਂ ਦਾ ਖਾਲਿਸਤਾਨੀ ਗਗਨ ਦੇ ਇਹ ਰੋਸ਼ਨ ਸਿਤਾਰੇ, इन्होंने ने सानू ये दस्या कि शहीद की जो मौत है वो कौम की हयात है। हयात तो हयात है, मौत भी हयात है। साडे जिउंदे जी साडे सामने अज सब तो वड्डा जे कोई पोलीटिकल साडा गोल है तो ओनली गोल है, क्योंकि यही ओनली ऑप्शन है। कोई भी दुनिया दे विच कोई भी ये डिबेट करके दस दे कि उस सिस्टम खालिस्तान की कायमी तो बिना की सिखां दा कोई मसला हल हो सकता है? बिल्कुल नहीं। ਮਿਸ਼ੀਗਨ ਵਿਖੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਨੂੰ ਸਮਰਪਿਤ ਡਿਸਕਸ਼ਨ ਅਤੇ ਲੈਕਚਰ ਕਰਵਾਇਆ ਗਿਆ, ਜਿੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਨੇ ਸਿੱਖ ਸੰਗਤਾਂ ਦੇ ਨਾਲ ਸਿੱਖ ਡਾਇਸਪੋਰਾ ਅਤੇ ਸਿੱਖ ਕੌਮ ਦੇ ਭਵਿੱਖ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ। ਸਾਡੇ ਸਾਹਮਣੇ ਇਹਨਾਂ ਯੋਧਿਆਂ ਦਾ ਖਾਲਿਸਤਾਨੀ ਗਗਨ ਦੇ ਇਹ ਰੋਸ਼ਨ सितारे, इन्होंने सानू ये दस्या कि शहीद की जो मौत है वो कौम की हयात है। हयात तो हयात है, मौत भी हयात है। हयात जिंदगी नूं कहंदे ने। ये जदों इस धरती ते विचर रहे सन उदों भी खुशी खिलार रहे सी, अपनी हयाती च भी प्यार वंड रहे सी, निरभैता दा जलवा दिखा रहे सी। ते जदों शहीदी जाम गुरु ने दिता है, अज भी उस रोशन सितारिਆਂ वांग गगन ਦੇ ਵਿੱਚ ਮੰਡਰਾਉਂਦੇ ਇਹ ਸਾਨੂੰ ਯਾਦ ਦਹਾਨੀ ਕਰਵਾ ਰਹੇ ਨੇ। ਉਸ ਪੱਤਰ ਦਾ ਇੱਕ ਹਿੱਸਾ ਸਿੱਖ ਜਥੇਬੰਦੀਆਂ ਲਈ ਆ, ਉਹਨੂੰ ਜ਼ਰੂਰ ਪੜ੍ਹਿਓ। ਉਦੋਂ ਵੀ ਇੱਕ ਜਦੋਂ ਉਹਨਾਂ ਦੀ ਸ਼ਹਾਦਤ 9 ਅਕਤੂਬਰ 1992 ਨੂੰ ਹੁੰਦੀ ਹੈ, ਇਸ ਕਿਸਮ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਸੀ। ਉਹ ਸਮਝਾ ਰਹੇ ਨੇ ਕਿ ਬਈ ਇਵੇਂ ਮਤ ਕਰੋ, ਅਲਟੀਮੇਟਲੀ ਤੁਹਾਡੇ ਜ਼ਿੰਮੇ ਪੰਥ ਨੇ ਜਿਹੜਾ ਉਹ ਆਜ਼ਾਦੀ और खालिस्तान बारे बिल्कुल कोई शक शुबा नहीं है किसी भी किस्म का कि साडा निशाना की है। तो यही अज दे इस इकट्ठ चों बहुत तुहाडा धन्नवाद उन्हां वीरां दा जिन्हां ने इस प्रोग्राम नूं ऑर्गेनाइज़ कीता। तुसीं बड़े सबर दे नाल जिहड़ा इस नूं सुणिया। मैं समझदा भी महज बोलना तो सुनना अपने आप च काफ़ी नहीं हुंदा। अल्टीमेटली अमल से ज़िंदगी बनती है, जन्नत भी जहन्नम भी। ये खाकी अपनी फितरत से ना नूरी है ना नारी है। ये भी अलामा इकबाल दा कि भाई अल्टीमेटली जन्नत ते जहन्नम ये भी जिहड़े ने ये तुहाडी अमलों दे नाल ही जुड़िया होया है। ते गुरु नानक पातशाह ने यही गल जदों उन्हां नूं हाजियां ने बगदाद की डिबेट च पुछी सी, पुछण खोल किताब नूं हिंदू वड्डा के मुसलमान होई, बाबा आखे हाजियां शुभ अमलों बाजों दोनों रोई। अल्टीमेटली गुरु की दरगाह असी भी मूँह दिखाना है जाके, तो इन्ना कुछ जरूर कर लईए जिवें ये दोहराया गया कि एक पासे ये है कि भी जिनी नाम ते आया गए मशक्कत घाल नानक ते मुखुजले कीती छुट्टी नाल। मशक्कत सिक्खी जीवन और साडे जिउंदे जी साडे सामने अज सब तो वड्डा जे कोई पोलीटिकल साडा गोल है तो ओनली गोल है, क्योंकि यही ओनली ऑप्शन है। कोई भी दुनिया दे विच कोई भी ये डिबेट करके दस दे कि उस सिस्टम च खालिस्तान की कायमी तो बिना की सिखां दा कोई मसला हल हो सकता है? बिल्कुल नहीं। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇੱਕ ਵਫਦ ਨੇ ਅੱਜ ਕੇਂਦਰੀ ਪਟਿਆਲਾ ਜੇਲ੍ਹ ਵਿੱਚ ਮੌਤ ਦੀ ਸਜ਼ਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਰਾਜੋਆਣਾ ਅਤੇ ਕੇਂਦਰ ਕੋਲ ਬਕਾਇਆ ਉਹਨਾਂ ਦੀ ਰਹਿਮ ਦੀ ਅਪੀਲ ਨਾਲ ਸੰਬੰਧਿਤ ਕਈ ਮੁੱਦਿਆਂ ਤੇ ਤਫਸੀਲ ਵਿੱਚ ਚਰਚਾ ਕੀਤੀ ਗਈ। ਲਗਭਗ 1 ਘੰਟਾ ਚੱਲੀ ਇਸ ਮੀਟਿੰਗ ਤੋਂ ਬਾਅਦ ਧਾਮੀ ਜੇਲ੍ਹ ਤੋਂ ਬਾਹਰ ਆਏ ਅਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਹੀ ਉੱਥੋਂ ਚਲੇ ਗਏ।
ਹਾਲਾਂਕਿ ਧਾਮੀ ਨੇ ਜ਼ਰੂਰ ਕਿਹਾ ਕਿ ਉਹਨਾਂ ਨੇ ਰਾਜੋਆਣਾ ਨਾਲ ਸਿਰਫ ਸਜ਼ਾ ਸੰਬੰਧੀ ਗੱਲਬਾਤ ਨੂੰ ਲੈ ਕੇ ਮੁਲਾਕਾਤ ਕੀਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਧਾਮੀ ਤੇ ਰਾਜੋਆਣਾ ਦਰਮਿਆਨ ਇਹ ਮੀਟਿੰਗ ਅਜਿਹੇ ਮੌਕੇ ਹੋਈ ਹੈ ਜਦੋਂ ਅਜੇ ਕਰੀਬ 10 ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੇ ਵਧੀਕ ਡੀਜੀਪੀ ਨੂੰ ਪੱਤਰ ਲਿਖ ਕੇ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਲਈ ਸਮਾਂ ਮੰਗਿਆ ਸੀ। ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਇੱਕ ਸੁਣਵਾਈ ਦੌਰਾਨ ਕਿਹਾ ਸੀ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਲਈ ਮੌਤ ਦੀ ਸਜ਼ਾ ਯਾਫਤਾ ਰਾਜੋਆਣਾ ਦੀ ਰਹਿਮ ਦੀ ਅਪੀਲ ਤੇ ਫੈਸਲਾ ਲੈਣ ਵਿੱਚ ਦੇਰੀ ਲਈ ਇਕੱਲੀ ਕੇਂਦਰ ਸਰਕਾਰ ਜ਼ਿੰਮੇਵਾਰ ਸੀ। ਸਰਵਉੱਚ ਅਦਾਲਤ ਨੇ ਸਰਕਾਰ ਨੂੰ ਯਾਦ ਦਿਵਾਇਆ ਸੀ ਕਿ ਰਾਜੋਆਣਾ ਦੀ ਫਾਂਸੀ ਬਾਰੇ ਫੈਸਲਾ ਲੈਣਾ ਕਾਰਜਪਾਲਿਕਾ ਦਾ ਕੰਮ ਹੈ, ਅਦਾਲਤ ਦਾ ਨਹੀਂ। ਦੇਖੋ, ਜੇਲ੍ਹ ਅਥਾਰਟੀਜ਼ ਨੇ ਜੀ ਉਹਨਾਂ ਨੂੰ ਸਿਰਫ ਫਤਿਹ ਬੁਲਾਉਣ ਦਾ ਉਹ ਕੀਤਾ ਜੀ। ਜੇਲ੍ਹ ਦੀ ਅਥਾਰਟੀਜ਼ ਹੁੰਦੀਆਂ ਨੇ, ਜੋ ਮੈਂ ਮੁਲਾਕਾਤ ਕਰਕੇ ਆਇਆ ਐਜ਼ ਐਨ ਐਡਵੋਕੇਟ ਆਫ ਖਾਲਸਾ ਜੀ ਬਾਬਾ ਜੀ ਦੀ, ਤੇ ਫਤਿਹ ਬੁਲਾ ਕੇ ਆਏ ਜੀ। ਬਹੁਤ ਵਧੀਆ ਉਹਨਾਂ ਦਾ ਉਹ ਹੈ ਜੀ, ਜੋ ਵੀ ਗੱਲ ਕਰਨ ਦਾ ਰੁਤਬਾ ਜੀ, ਉਹਨਾਂ ਦਾ ਰੁਤਬਾ ਤਾਂ ਕੋਈ ਵੀ ਖੈਰ ਮੈਚ ਨਹੀਂ ਕਰ ਸਕਦਾ ਪੂਰੇ ਦੁਨੀਆ ਦੇ ਵਿੱਚ ਜੀ। ਤੇ ਫਤਿਹ ਸਾਂਝੀ ਕਰਕੇ ਆਏ, ਬਾਕੀ ਕੇਸ ਡਿਸਕਸ ਕਰਕੇ ਆਏ ਜੀ ਕੱਲ ਦਾ, ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਤਰੀਕ ਰੱਖੀ ਗਈ ਹੈ। ਬਾਕੀ ਥੋੜੀ ਜਿਹੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ, ਜਨਤਕ ਨਹੀਂ ਕਰ ਸਕਦੇ ਹੈਗੇ ਜੀ, ਬਸ ਉਹਦੀ ਸਾਡੀ ਰਿਕਵੈਸਟ ਹੈ ਜੀ। ਬਾਕੀ ਬਾਬਾ ਜੀ ਬਹੁਤ ਚੜ੍ਹਦੀ ਕਲਾ 'ਚ ਨੇ ਜੀ, ਬਹੁਤ ਵਧੀਆ ਉਹ ਕਰੀ ਹੈ ਜੀ, ਫਤਿਹ ਸਾਂਝੀ ਕਰੀ ਹੈ ਜੀ। ਨਹੀਂ ਜੀ, ਉਹਨਾਂ ਨੇ ਕੁਝ ਵੀ ਨਹੀਂ ਹੈ, ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ, ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ, ਚੜ੍ਹਦੀ ਕਲਾ 'ਚ ਨੇ। ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ, ਕੇਸ ਦੀ ਹੋਈ ਹੈ ਜੀ। ਸੰਗਤ ਨੂੰ ਇਹੀ ਹੈ ਜੀ, ਚੜ੍ਹਦੀ ਕਲਾ 'ਚ ਰਹੋ, ਗੁਰਸਿੱਖੀ ਜੀਵਨ ਧਾਰੋ, ਅੰਮ੍ਰਿਤ ਛਕੋ ਜੀ ਵੱਧ ਤੋਂ ਵੱਧ। ਜੋ ਵੀ ਕਨਫਲਿਕਟਸ ਚੱਲ ਰਹੀਆਂ ਨੇ ਆਪਣੇ ਪੰਥ ਦੇ ਵਿੱਚ, ਉਹ ਇਕੱਠੇ ਹੋਈਏ ਜੀ। ਇਕੱਠੇ ਹੋਣ ਦਾ ਸੰਦੇਸ਼ ਉਹਨਾਂ ਨੇ ਹਰ ਵਾਰ ਪਹਿਲਾਂ ਵੀ ਦਿੰਦੇ ਆਏ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਹੋਰ ਝਟਕਾ ਮਿਲ ਸਕਦਾ ਹੈ। ਦਰਅਸਲ BBMB ਵਿੱਚ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੂੰ ਪੱਕੀ ਨੁਮਾਇੰਦਗੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਹਿਲੇ ਪੜਾਅ ਵਿੱਚ ਪੰਜਾਬ ਅਤੇ ਹਰਿਆਣਾ ਦੀ BBMB ਵਿੱਚੋਂ ਸਥਾਈ ਮੈਂਬਰੀ ਹਟਾ ਦਿੱਤੀ ਗਈ ਸੀ ਅਤੇ ਹੁਣ 2 ਹੋਰ ਸੂਬਿਆਂ ਨੂੰ ਵੀ ਪੰਜਾਬ ਦੇ ਬਰਾਬਰ ਹਿੱਸੇਦਾਰੀ ਦੇਣ ਦਾ ਰਾਹ ਖੋਲ੍ਹਿਆ ਗਿਆ ਹੈ। ਮੌਜੂਦਾ ਸਮੇਂ ਵਿੱਚ ਪੰਜਾਬ BBMB ਦਾ ਸਭ ਤੋਂ ਵੱਡਾ ਖਰਚਾ ਚੱਲਦਾ ਹੈ, ਜਦਕਿ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਇਸ ਵਿੱਚ ਮਾਮੂਲੀ ਹਿੱਸਾ ਪਾਉਂਦੇ ਹਨ। ਹੁਣ ਕੇਂਦਰ ਸਰਕਾਰ ਵੱਲੋਂ ਇਹਨਾਂ ਦੋਵਾਂ ਸੂਬਿਆਂ ਨੂੰ ਵੀ ਬਰਾਬਰ ਅਧਿਕਾਰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੇਂਦਰੀ ਬਿਜਲੀ ਮੰਤਰਾਲੇ ਨੇ 10 ਅਕਤੂਬਰ ਨੂੰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਸਰਕਾਰਾਂ ਨੂੰ ਪੱਤਰ ਜਾਰੀ ਕਰਕੇ ਨਵੀਂ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ। ਪੱਤਰ ਅਨੁਸਾਰ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 79(2)(a) ਵਿੱਚ ਸੋਧ ਕਰਨ ਦੀ ਤਜਵੀਜ਼ ਤਿਆਰ ਕੀਤੀ ਗਈ ਹੈ, ਜਿਸ ਤਹਿਤ ਬੋਰਡ ਵਿੱਚ ਮੈਂਬਰਾਂ ਦੀ ਗਿਣਤੀ 2 ਤੋਂ ਵਧਾ ਕੇ 4 ਕੀਤੀ ਜਾਵੇਗੀ। ਅਜੇ ਤੱਕ BBMB ਵਿੱਚ ਕੇਵਲ ਪੰਜਾਬ ਤੇ ਹਰਿਆਣਾ ਸਥਾਈ ਮੈਂਬਰ ਹੁੰਦੇ ਸਨ। ਪੰਜਾਬ ਵੱਲੋਂ ਮੈਂਬਰ ਪਾਵਰ ਅਤੇ ਹਰਿਆਣਾ ਵੱਲੋਂ ਮੈਂਬਰ ਸਿੰਚਾਈ। ਹੁਣ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੂੰ ਵੀ ਸਥਾਈ ਪ੍ਰਤੀਨਿਧਤਾ ਦੇਣ ਦੀ ਯੋਜਨਾ ਹੈ। ਕੇਂਦਰ ਨੇ 4 ਸੂਬਿਆਂ ਤੋਂ ਇਸ ਸੋਧ ਸੰਬੰਧੀ ਤਜਵੀਜ਼ ਉੱਤੇ ਟਿੱਪਣੀਆਂ ਮੰਗੀਆਂ ਹਨ। ਧਿਆਨ ਦੇਣ ਯੋਗ ਗੱਲ ਹੈ ਕਿ 23 ਫਰਵਰੀ 2022 ਨੂੰ ਕੇਂਦਰੀ ਬਿਜਲੀ ਮੰਤਰਾਲੇ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਰੂਲਸ 2022 ਜਾਰੀ ਕਰਕੇ ਪੰਜਾਬ ਦੀ ਸ਼ਰਤੀਆ ਨੁਮਾਇੰਦਗੀ ਖਤਮ ਕਰ ਦਿੱਤੀ ਸੀ। BBMB ਦਾ 39.58% ਬੋਝ ਇਸ ਵਕਤ ਪੰਜਾਬ ਦੇ ਉੱਪਰ ਹੈ। 30% ਖਰਚਾ ਹਰਿਆਣਾ, 24% ਖਰਚਾ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਸਿਰਫ 4%, ਚੰਡੀਗੜ੍ਹ 2% ਖਰਚਾ ਚੁੱਕਦਾ ਹੈ। ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੂੰ BBMB ਵਿੱਚ ਕਿਹੜੇ ਅਹੁਦੇ ਦਿੱਤੇ ਜਾਣਗੇ, ਇਸ ਬਾਰੇ ਹਾਲੇ ਤੱਕ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੇਂਦਰੀ ਬਿਜਲੀ ਮੰਤਰਾਲੇ ਵੱਲੋਂ BBMB ਸੋਧ ਰੂਲਸ 2022 ਬਣਾ ਕੇ ਪਹਿਲਾਂ ਹੀ ਪੰਜਾਬ ਦਾ ਨੁਕਸਾਨ ਕੀਤਾ ਜਾ ਚੁੱਕਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਯੂਕਰੇਨ ਦੇ ਨਾਲ ਲੰਮੇ ਸਮੇਂ ਤੋਂ ਜਾਰੀ ਜੰਗ ਖਤਮ ਨਹੀਂ ਕਰਦਾ ਹੈ ਤਾਂ ਅਮਰੀਕਾ ਯੂਕਰੇਨ ਨੂੰ ਲੰਮੀ ਦੂਰੀ ਦੀ ਟੋਮਹਾਕ ਮਿਜ਼ਾਈਲ ਦੇ ਸਕਦਾ ਹੈ। ਟਰੰਪ ਨੇ ਇਜ਼ਰਾਈਲ ਜਾਂਦੇ ਸਮੇਂ 에ਅਰਫੋਰਸ 1 ਜਹਾਜ਼ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਟਰੰਪ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਟੋਮਹਾਕ ਬਿਹਤਰੀਨ ਤੇ ਬੇਹੱਦ ਘਾਤਕ ਹਥਿਆਰ ਹੈ। ਮੈਂ ਉਹਨਾਂ ਨੂੰ ਕਹਾਂਗਾ ਕਿ ਜੇਕਰ ਜੰਗ ਖਤਮ ਨਹੀਂ ਹੁੰਦੀ ਤਾਂ ਅਸੀਂ ਅਜਿਹਾ ਕਰ ਸਕਦੇ ਹਾਂ। ਟਰੰਪ ਦੀ ਇਹ ਟਿੱਪਣੀ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨਾਲ ਫੋਨ ਤੇ ਹੋਈ ਗੱਲਬਾਤ ਤੋਂ ਬਾਅਦ ਆਈ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਉਸ ਗੱਲਬਾਤ ਵਿੱਚ ਟੋਮਹਾਕ ਮਿਜ਼ਾਈਲ ਭੇਜਣ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਸੀ। ਟਰੰਪ ਨੇ ਕਿਹਾ ਕਿ ਜੇਕਰ ਪੁਤਿਨ ਇਸ ਮਾਮਲੇ ਨੂੰ ਸੁਲਝਾ ਲੈਂਦੇ ਹਨ ਤਾਂ ਵਧੀਆ ਹੈ, ਜੇਕਰ ਅਜਿਹਾ ਨਾ ਹੋਇਆ ਤਾਂ ਇਹ ਉਹਨਾਂ ਵਾਸਤੇ ਹੀ ਠੀਕ ਨਹੀਂ ਹੋਵੇਗਾ। ਦੂਜੇ ਪਾਸੇ ਰੂਸ ਨੇ ਅਮਰੀਕਾ ਵੱਲੋਂ ਯੂਕਰੇਨ ਨੂੰ ਟੋਮਹਾਕ ਕਰੂਜ਼ ਮਿਜ਼ਾਈਲਾਂ ਦਿੱਤੇ ਜਾਣ ਦੀ ਸੰਭਾਵਨਾ ਤੇ ਬੇਹੱਦ ਚਿੰਤਾ ਜ਼ਾਹਰ ਕੀਤੀ ਹੈ। ਪੁਤਿਨ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਅਮਰੀਕਾ ਵੱਲੋਂ ਯੂਕਰੇਨ ਨੂੰ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਦਿੱਤੇ ਜਾਣ ਨਾਲ ਮਾਸਕੋ ਅਤੇ ਵਾਸ਼ਿੰਗਟਨ ਦੇ ਸਬੰਧਾਂ ਨੂੰ ਨੁਕਸਾਨ ਪਹੁੰਚੇਗਾ।
ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਸਰਕਾਰ ਮੁਰਦਾਬਾਦ ਮੁਰਦਾਬਾਦ ਅਸੀਂ ਆਪਣੇ 70,000 ਰੁਪਇਆ ਵਾਪਸ ਕਰੋ ਜਾਰੀ ਕਰੋ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਐਲਾਨ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ 13 ਮਾਰਚ 2025 ਨੂੰ ਸ਼ੰਭੂ ਖਨੌਰੀ ਮੋਰਚੇ ਉਖੇੜੇ ਜਾਣ ਤੋਂ ਬਾਅਦ ਜਥੇਬੰਦੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਪ੍ਰੋਗਰਾਮ ਦੌਰਾਨ ਲਗਾਤਾਰ ਸਵਾਲ ਕਰਨ ਦੇ ਐਕਸ਼ਨ ਪ੍ਰੋਗਰਾਮ ਜਾਰੀ ਹਨ। ਇਸੇ ਤਹਿਤ ਅੱਜ ਮੁੱਖ ਮੰਤਰੀ ਪੰਜਾਬ ਦੇ ਅੰਮ੍ਰਿਤਸਰ ਦੇ ਅਜਨਾਲਾ ਨਜ਼ਦੀਕ ਪੈਂਦੇ ਪਿੰਡ ਭੱਲਾ ਦੀ ਇੱਕ ਗੰਨਾ ਮਿਲ ਵਿੱਚ ਰੱਖੇ ਪ੍ਰੋਗਰਾਮ ਵਿੱਚ ਪਹੁੰਚਣ ਦੀ ਭਿਣਕ ਲੱਗਣ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਵੱਲੋਂ ਐਮਰਜੈਂਸੀ ਸੱਦਾ ਦੇਣ ਤੇ ਸੈਂਕੜੇ ਕਿਸਾਨ ਮਜ਼ਦੂਰ ਵੱਖ-ਵੱਖ ਸਾਧਨਾਂ ਤੇ ਸਵਾਰ ਹੋ ਕੇ ਇਸ ਪਿੰਡ ਵਿੱਚ ਪਹੁੰਚ ਗਏ। ਇਸ ਮੌਕੇ ਪੁਲਿਸ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਵਿੱਚ ਤੈਅ ਹੋਇਆ ਕਿ ਕਿਸਾਨ ਮੁੱਖ ਮੰਤਰੀ ਦੇ ਪ੍ਰੋਗਰਾਮ ਵਾਲੇ ਸਥਾਨ ਤੋਂ ਕੁਝ ਦੂਰੀ ਤੇ ਸ਼ਾਂਤਮਈ ਤਰੀਕੇ ਨਾਲ ਸੜਕ ਤੇ ਇੱਕ ਪਾਸੇ ਰੁਕਣਗੇ ਅਤੇ ਮੁੱਖ ਮੰਤਰੀ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਪੁੱਛਿਆ ਜਾਵੇਗਾ। ਕਿਸਾਨ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਲਗਾਤਾਰ ਸ਼ਾਂਤਮਈ ਤਰੀਕੇ ਨਾਲ ਬੈਠੇ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਤਰੀਕੇ ਦਾ ਕੋਈ ਪ੍ਰਪੋਜ਼ਲ ਨਹੀਂ ਆਇਆ, ਬਲਕਿ ਪੁੱਛੇ ਜਾਣ ਤੇ ਪ੍ਰਸ਼ਾਸਨ ਵੱਲੋਂ ਟਾਲ ਮਟੋਲ ਕਰਕੇ ਸਮਾਂ ਟਪਾਉਣ ਵਾਲਾ ਰਵੱਈਆ ਅਪਣਾਉਣ ਦੀ ਕੋਸ਼ਿਸ਼ ਹੁੰਦੀ ਦੇਖ ਕਿਸਾਨ ਰੋਹ ਵਿੱਚ ਆ ਗਏ ਅਤੇ ਪੁਲਿਸ ਨੂੰ ਉਸ ਦੁਆਰਾ ਲਗਾਈਆਂ ਰੋਕਾਂ ਨੂੰ ਹਟਾਉਣ ਲਈ ਕਹਿਣ ਲੱਗੇ। ਇਸ ਦੌਰਾਨ ਕਿਸਾਨਾਂ ਦਾ ਪੁਲਿਸ ਨਾਲ ਟਕਰਾਅ ਹੋਇਆ। ਕਿਸਾਨ ਬੈਰੀਕੇਡਾਂ ਦੀ ਪਹਿਲੀ ਲੇਅਰ ਨੂੰ ਤੋੜਨ ਵਿੱਚ ਸਫਲ ਰਹੇ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਫਿਰ ਤੋਂ ਸਵਾਲ ਜਵਾਬ ਕਰਵਾਉਣ ਦਾ ਉਪਰਾਲਾ ਕਰਨ ਦਾ ਕਹਿ ਕੇ ਕਿਸਾਨਾਂ ਨੂੰ ਰੁਕਣ ਲਈ ਕਿਹਾ। ਕਿਸਾਨਾਂ ਨੇ ਫਿਰ ਤੋਂ ਜ਼ਾਬਤਾ ਲਾਗੂ ਕੀਤਾ ਅਤੇ ਸ਼ਾਂਤਮਈ ਤਰੀਕੇ ਨਾਲ ਇੰਤਜ਼ਾਰ ਕਰਨ ਲੱਗੇ, ਪਰ ਇਹਨੇ ਵਿੱਚ ਮੁੱਖ ਮੰਤਰੀ ਪੰਜਾਬ ਹੈਲੀਕਾਪਟਰ ਤੇ ਸਵਾਰ ਹੋ ਕੇ ਉੱਥੋਂ ਨਿਕਲ ਗਏ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਹੜ੍ਹ ਪੀੜਤ ਲੋਕਾਂ ਨੂੰ ਮੁਆਵਜ਼ੇ ਦੇਣ ਲਈ ਆਏ ਸਨ, ਪਰ ਇਸ ਨਿਗੂਣੇ ਮੁਆਵਜ਼ੇ ਨਾਲ ਨੁਕਸਾਨ ਦੀ ਭਰਪਾਈ ਨਹੀਂ ਹੋਣ ਵਾਲੀ। ਉਹਨਾਂ ਕਿਹਾ ਕਿ ਅਸੀਂ ਮੰਗ ਰੱਖ ਚੁੱਕੇ ਹਾਂ ਕਿ ਕਿਸਾਨਾਂ ਨੂੰ ਝੋਨੇ ਦੀ ਫਸਲ ਦੇ 100% ਨੁਕਸਾਨ ਦਾ 70,000 ਪ੍ਰਤੀ ਏਕੜ ਅਤੇ ਖੇਤ ਮਜ਼ਦੂਰ ਲਈ 10% ਅਤੇ ਘਰਾਂ ਲਈ 100% ਗੰਨੇ ਦੀ ਫਸਲ ਲਈ 100% ਮੁਆਵਜ਼ਾ ਅਤੇ ਪਿਛਲਾ ਬਕਾਇਆ ਤੁਰੰਤ ਜਾਰੀ ਕਰਨ ਸਮੇਤ ਹੜ੍ਹਾਂ ਪਿਛਲੇ ਕਾਰਨਾਂ ਦੀ ਨਿਆਇਕ ਜਾਂਚ, ਪੋਲਟਰੀ ਫਾਰਮਾਂ ਦਾ 100% ਮੁਆਵਜ਼ਾ, ਕਣਕ ਦੀ ਬਿਜਾਈ ਲਈ ਤੇਲ ਅਤੇ ਖਾਦ ਬੀਜ ਸਰਕਾਰ ਵੱਲੋਂ ਦਿੱਤੇ ਜਾਣ, ਖੇਤ ਵਿੱਚੋਂ ਰੇਤ ਕੱਢਣ ਤੇ ਸਮਾਂ ਸੀਮਾ ਦੀ ਸ਼ਰਤ ਹਟਾਈ ਜਾਵੇ, ਭਵਿੱਖ ਵਿੱਚ ਅਜਿਹੇ ਹਾਲਾਤਾਂ ਤੋਂ ਬਚਣ ਲਈ ਉਪਾਅ ਕੀਤੇ ਜਾਣ। ਉਹਨਾਂ ਕਿਹਾ ਕਿ ਮੁਆਵਜ਼ੇ ਲਈ 5 ਏਕੜ ਵਾਲੀ ਸ਼ਰਤ ਹਟਾ ਕੇ ਸਾਰੇ ਨੁਕਸਾਨ ਲਈ ਮੁਆਵਜ਼ਾ ਦੇਣ ਦੀਆਂ ਮੰਗਾਂ ਸੰਬੰਧੀ ਮੁੱਖ ਮੰਤਰੀ ਨੂੰ ਜਵਾਬ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਤੇ 30,000 ਜੁਰਮਾਨਾ ਲਾਇਆ ਜਾ ਰਿਹਾ ਹੈ, ਜਦਕਿ ਕਿਸਾਨ ਪਰਾਲੀ ਨੂੰ ਸ਼ੌਂਕ ਨਾਲ ਅੱਗ ਨਹੀਂ ਲਗਾਉਂਦਾ। ਸਰਕਾਰ ਖੁਦ ਇਸ ਦਾ ਠੋਸ ਪ੍ਰਬੰਧ ਕਰੇ ਜਾਂ ਕਿਸਾਨ ਨੂੰ ਆਪਣੇ ਪੱਧਰ ਤੇ ਪ੍ਰਬੰਧ ਕਰਨ ਲਈ 200 ਪ੍ਰਤੀ ਕੁਇੰਟਲ ਜਾਂ 6,000 ਪ੍ਰਤੀ ਏਕੜ ਦਿੱਤਾ ਜਾਵੇ। ਕਿਸਾਨਾਂ ਦੀਆਂ ਗ੍ਰਿਫਤਾਰੀਆਂ, ਜੁਰਮਾਨੇ ਅਤੇ ਰੈੱਡ ਐਂਟਰੀਆਂ ਬੰਦ ਕੀਤੀਆਂ ਜਾਣ। ਇਸ ਮੌਕੇ ਵੱਖ-ਵੱਖ ਥਾਵਾਂ ਤੋਂ ਆਏ ਕਿਸਾਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਖਿੱਚ-ਧੂਹ ਦੌਰਾਨ ਉਹਨਾਂ ਦੇ ਕੱਪੜੇ ਪਾੜੇ ਗਏ। ਉਹਨਾਂ ਕਿਹਾ ਕਿ ਜੇਕਰ ਮੰਤਰੀ ਵਿਧਾਇਕ ਇਸੇ ਤਰ੍ਹਾਂ ਸਵਾਲਾਂ ਤੋਂ ਭੱਜਦੇ ਰਹੇ ਤਾਂ ਆਉਂਦੇ ਦਿਨਾਂ ਵਿੱਚ ਸਰਕਾਰ ਦੇ ਨੁਮਾਇੰਦਿਆਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਹਦੇ ਵਿੱਚ ਹੈਗਾ ਵੀ ਜਿਹੜਾ ਹੜ੍ਹਾਂ ਦੇ ਮੁਆਵਜ਼ੇ ਬਾਰੇ ਸਾਡੇ ਸਵਾਲ ਆ ਵੀ ਮੁਆਵਜ਼ਾ ਕਿੰਨਾ ਦਿੱਤਾ ਜਾ ਰਿਹਾ। ਇਹ 20,000 ਜਾਂ 10,000 ਰੁਪਇਆ ਬਹੁਤ ਘੱਟ ਹੈਗਾ ਵਾ। ਅਜੇ ਪਸ਼ੂਆਂ ਬਾਰੇ ਜਾਂ ਜਿਨ੍ਹਾਂ ਦੇ ਪੋਲਟਰੀ ਫਾਰਮਾਂ ਦਾ ਨੁਕਸਾਨ, ਉਹਨਾਂ ਬਾਰੇ, ਘਰਾਂ ਦੇ ਜਿਹੜੇ ਨੁਕਸਾਨ ਹੋਏ, ਚਾਹੇ ਕਿਸਾਨ ਦਾ ਸੀ, ਮਜ਼ਦੂਰ ਦਾ ਸੀ, ਖੇਤ ਮਜ਼ਦੂਰ ਦਾ ਸੀ, ਛੋਟੇ ਦੁਕਾਨਦਾਰ ਦਾ ਸੀ, ਉਹਦੇ ਬਾਰੇ ਕੁਝ ਨਹੀਂ ਅਸੀਂ ਸੁਣ ਰਹੇ ਹੈਗੇ। ਔਰ ਗਾਹਾਂ ਅਜੇ ਕਣਕ ਬਜਾਈ ਆ, ਉਹਦੇ ਵਾਸਤੇ ਬੀਜ ਦੇ ਉੱਤੇ ਜਿਸ ਕਿਸਮ ਦਾ ਐਗਰੀਕਲਚਰ ਮਹਿਕਮਾ ਪਾਬੰਦੀਆਂ ਮੜ ਰਿਹਾ ਵੀ ਤੁਸੀਂ ਪੋਰਟਲ ਤੇ ਜਾ ਕੇ ਆਪਣੀ ਫਰਜ਼ ਲਾ ਕੇ ਫਿਰ ਐਪ ਲੱਭੋ, ਫਿਰ ਆਹ ਕਰੋ, ਉਹਦੇ 'ਚ ਬਹੁਤ ਸਮੱਸਿਆ ਆ ਰਹੀਆਂ। ਇਹ ਵੀ ਆ ਵੀ ਜਾਣੀ ਖਾਦ, ਡੀਜ਼ਲ ਔਰ ਜਿਹੜਾ ਬੀਜ ਹੈ ਕਿਸਾਨਾਂ ਨੂੰ ਦਿੱਤਾ ਜਾਵੇ। ਤੋ ਹੜ੍ਹਾਂ ਦਾ ਮੁਆਵਜ਼ਾ ਪੂਰਾ ਨਾ 70,000 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਅਸੀਂ ਮੰਗਦੇ ਹੈਗੇ, ਪ੍ਰਤੀ ਏਕੜ ਦਿੱਤਾ ਜਾਵੇ, ਪਰ ਹਜੇ ਸਰਕਾਰ ਇੱਧਰ ਧਿਆਨ ਨਹੀਂ ਦੇ ਰਹੀ ਹੈਗੀ। ਦੂਸਰਾ ਹੈਗਾ ਵੀ ਇਹਨਾਂ ਥਾਵਾਂ ਤੇ ਜਿੱਥੇ ਆਪਣਾ ਸੀਐਮ ਸਾਹਿਬ ਆ ਰਹੇ ਆ, ਭਲਾ ਪਿੰਡ, ਉਹਦੇ ਬਕਾਏ ਨਹੀਂ, ਪੂਰੇ ਪੰਜਾਬ ਦੇ ਅੰਦਰ ਗੰਨੇ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ। ਯਾਨੀ ਇਸ ਮਿਲ ਦਾ ਗੰਨੇ ਦਾ ਬਕਾਇਆ ਵੀ ਹੜ੍ਹ ਖੇਤਰ 'ਚ ਇਹ ਮਿਲ ਹੈਗੀ ਆ, ਉਹਦਾ ਨਹੀਂ ਮਿਲਿਆ ਹੈਗਾ। ਔਰ ਦੂਸਰੀ ਬੇਨਤੀ ਆ ਵੀ ਜਿਹੜੀ ਮਿਲ ਕੱਟ ਲਾਉਂਦੀ ਆ, ਜਿਹੜਾ ਨਹੀਂ ਚਾਹੀਦਾ ਉਹ ਗੰਨੇ ਵਾਲਿਆਂ ਨੂੰ, ਉਹ ਕੱਟ ਵੀ ਨਹੀਂ ਲੱਗਣਾ ਚਾਹੀਦਾ। ਤੀਸਰਾ ਵੀ ਜਿਵੇਂ ਪੂਰੇ ਪੰਜਾਬ ਦੇ ਅੰਦਰ ਪਰਾਲੀ ਵਾਲੇ ਮਸਲੇ ਨੂੰ ਲੈ ਕੇ ਪਰਾਲੀ ਦਾ ਕੋਈ ਹੱਲ ਨਹੀਂ ਕੀਤਾ, ਨਹੀਂ ਅੱਗ ਲਾਉਂਦੇ, ਕੋਈ ਤੁਹਾਡੀ ਮਸ਼ੀਨਰੀ ਨਹੀਂ ਹੈਗੀ, ਨਾ ਤੁਸੀਂ ਸਰਕਾਰ ਦੀਆਂ ਹਦਾਇਤਾਂ ਮੰਨ ਲਿਓ। ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਸੀ ਵੀ 2-2.5 ਕਿੱਲੇ ਵਾਲੇ ਨੂੰ ਤੁਸੀਂ ਆਪ ਮਸ਼ੀਨਰੀ ਦਿਓਗੇ, ਦੇ ਦਿਓ। ਉਦੋਂ ਤਾਂ ਵਾਲੇ ਨੂੰ 5,000, ਉਦੋਂ ਗਾਂ 15,000 ਰੁਪਈਆ, ਪਰ ਤੁਹਾਡਾ ਕੋਈ ਪੈਸਾ ਧੇਲਾ ਨਹੀਂ ਮਿਲਿਆ। ਸੁਪਰੀਮ ਕੋਰਟ ਦੇ ਆਪਦੇ 19 ਦੇ ਫੈਸਲੇ ਵਿੱਚ ਜਦੋਂ ਕਿਹਾ ਸੀਗਾ
ਵੀ 100 ਰੁਪਇਆ ਪ੍ਰਤੀ ਕੁਇੰਟਲ ਮਿਲਣਾ ਚਾਹੀਦਾ, ਉਹ ਵੀ ਨਹੀਂ ਕਿਤੇ ਸਾਨੂੰ ਨਜ਼ਰ ਆਇਆ ਹੈਗਾ ਵੀ ਉਹ ਕਿਤੇ ਸਾਨੂੰ ਦਿੱਤਾ ਜਾਵੇ। ਹੁਣ ਤਾਂ ਸੁਪਰੀਮ ਕੋਰਟ ਦੇ ਹੁਣ ਵਾਲੇ ਮੁੱਖ ਜੱਜਾਂ ਨੇ ਕਹਿ ਦਿੱਤਾ ਵੀ ਹਰ ਗੱਲ ਲਈ ਕਿਸਾਨ ਨੂੰ ਦੋਸ਼ੀ ਠਹਿਰਾਉਣਾ, ਹਰ ਗੱਲ ਲਈ ਕਿਸਾਨ ਨੂੰ ਜੇਲ੍ਹ 'ਚ ਲੈ ਕੇ ਜਾਣਾ ਇਹ ਕੋਈ ਚੰਗਾ ਕੰਮ ਨਹੀਂ ਹੈਗਾ। ਔਰ ਸਾਡਾ ਧੂੰਆਂ ਪਹਿਲੀ ਗੱਲ ਹੈ ਦਿੱਲੀ ਜਾਂਦਾ ਹੀ ਨਹੀਂ ਹੈਗਾ, ਇਹ ਮੁੱਦਾ ਵੀ ਹੈਗਾ ਸਾਡੇ ਸਾਹਮਣੇ ਇਸ ਵੇਲੇ। ਤੇ ਇਹਦੇ ਨਾਲ ਦੀ ਨਾਲ ਜਿਹੜਾ ਸ਼ੰਭੂ ਖਨੌਰੀ ਦੇ ਉੱਤੇ ਜੋ ਜ਼ੁਲਮ ਕਰਕੇ ਜਿਵੇਂ ਸਾਡੀਆਂ ਮੋਰਚੇ ਨੂੰ ਠਾਇਆ ਗਿਆ, ਜਿਵੇਂ ਟਰਾਲੀਆਂ ਉੱਥੋਂ ਟਰਾਲੀ ਚੋਰਾਂ ਦੀ ਸਰਕਾਰ ਨੇ ਇਹਨਾਂ ਦੇ MLA ਦੀ ਸ਼ਹਿਦ ਤੇ ਇਹਨਾਂ ਦੇ ਵੱਡੇ ਜਿਹੜੇ MLA ਵਰਕਰ ਸੀਗੇ ਉਹਨਾਂ ਔਰ ਆਫੀਸਰ ਸੀ, ਖਾਸ ਕਰਕੇ ਨਾਨਕ ਸਿੰਘ ਜਿਹੜਾ DIG ਇਸ ਵੇਲੇ ਅੰਮ੍ਰਿਤਸਰ, ਇਹ ਉਦੋਂ ਦੇ SSP ਹੁੰਦੇ ਸੀਗੇ, ਔਰ ਉਸ ਵੇਲੇ ਮਨਦੀਪ ਸਿੰਘ ਸਿੱਧੂ ਸੀਗਾ DIG, ਉਹਨਾਂ ਦੇ DGP ਨੇ ਬਿਆਨ ਦਿੱਤਾ ਸੀ ਵੀ ਇਹਦੀ ਭਰਪਾਈ ਕਰਾਂਗੇ। ਅਜੇ ਉਹਦੀ ਭਰਪਾਈ ਸ਼ੰਭੂ ਵਾਲੇ ਮੋਰਚੇ ਤੇ 3 ਕਰੋੜ 77 ਲੱਖ ਦਾ ਨੁਕਸਾਨ ਹੋਇਆ ਹੈਗਾ, ਉਹਦੀ ਕੋਈ ਸਾਨੂੰ ਨਜ਼ਰ ਨਹੀਂ ਆਉਂਦੀ ਹੈਗੀ। ਤਾਂ ਇਹ ਗੱਲਾਂ। ਔਰ ਸਭ ਤੋਂ ਵੱਡੀ ਗੱਲ ਹੁਣ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ। ਬਿਜਲੀ ਸੋਧ ਬਿੱਲ 2025 ਚਿੱਠੀ ਆ ਗਈ ਭਗਵੰਤ ਮਾਨ ਜੀ ਨੂੰ, ਅੱਜ ਪੁੱਛਦੇ ਆ ਕਿ ਚਿੱਠੀ ਬਾਰੇ ਕੀ ਕਹਿਣਾ, ਬਿਜਲੀ ਬੋਰਡ ਵੇਚਣਾ ਜੇ ਕਿ ਨਹੀਂ ਵੇਚਣਾ। ਉਹ ਚਿੱਠੀ ਅੱਜ ਪ੍ਰੈਸ ਨੂੰ ਵੀ ਮੈਂ ਦੇ ਦਿੱਤੀ ਹੈਗੀ, ਪ੍ਰੈਸ ਇਹ ਚਿੱਠੀ ਨੂੰ ਦੇਖ ਲਿਆ ਹੈਗੇ, ਉਹਦੀ ਤਿਆਰੀ ਵੀ ਹੋ ਰਹੀ ਬਿਜਲੀ ਬੋਰਡ ਨੂੰ ਵੇਚਣ ਦੀ ਹੈਗੀ। ਤਾਂ ਇਸ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਲੜਨਾ ਪੈਣਾ। MSP ਲੀਗਲ ਗਰੰਟੀ ਕਾਨੂੰਨ ਤੇ ਕੋਈ ਇਹਨਾਂ ਦਾ ਸਵਾਲ ਨਹੀਂ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਤੇ ਕੋਈ ਸਵਾਲ ਨਹੀਂ, ਮਜ਼ਦੂਰਾਂ ਨੂੰ ਨਰੇਗਾ ਚਲਾਉਣ। ਇਹਨਾਂ ਪਿੰਡਾਂ ਜਿੱਥੇ ਹਾੜਿਆ ਉੱਥੇ ਵੀ ਨਰੇਗਾ ਨਹੀਂ ਚੱਲ ਰਹੀ ਹੈਗੀ ਮਜ਼ਦੂਰਾਂ ਵਾਸਤੇ, ਕਈ ਪਿੰਡਾਂ 'ਚ ਮੈਂ ਵੇਖਿਆ ਉਹਦੇ ਨਹੀਂ ਚਲਾ ਰਹੇ ਹੈਗੇ। ਤਾਂ ਇੱਥੇ ਵੀ ਲੋਕਾਂ ਨੂੰ ਰੁਜ਼ਗਾਰ ਦੇ ਦਿਓ। ਤਾਂ ਗਾਂ ਹਜੇ ਨੀਵਿਆਂ ਥਾਵਾਂ 'ਚ ਪਾਣੀ ਨਹੀਂ ਨਿਕਲਿਆ ਹੈਗਾ, ਪਾਣੀ ਕਿੱਦਾਂ ਕੱਢਣਾ। ਤਾਂ ਰਾਜਨੀਤੀ ਕਰ ਰਹੀ ਆ ਸਾਡੀ ਸਰਕਾਰ। ਔਰ ਅੱਜ ਅਸੀਂ ਪੀਸਫੁਲੀ ਢੰਗ ਨਾਲ ਜਿਹੜਾ ਵਾ ਸਵਾਲ ਜਵਾਬ ਕਰਾਂਗੇ। ਚਾਹੀਦਾ ਹੈ ਤੇ ਮੁੱਖ ਮੰਤਰੀ ਨੂੰ ਸਾਡੇ ਨਾਲ ਗੱਲ ਕਰਕੇ ਸਾਡੇ ਸਵਾਲਾਂ ਦੇ ਜਵਾਬ ਦੇਵੇ। ਲੋਕਤੰਤਰ ਵਿੱਚ ਸਾਨੂੰ ਵੀ ਆਪਣੀ ਗੱਲ ਕਰਨ ਦਾ ਹੱਕ ਹੈਗਾ ਵਾ। ਤਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਬੇਨਤੀ ਹੈ ਵੀ ਪਹੁੰਚਣ ਦੀ ਕਿਰਪਾਲਤਾ ਕਰੋ। ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਆਖਿਆ ਕਿ ਉਹ ਸਿੱਖ ਕੌਮ ਨੂੰ ਦੱਸਣ ਕਿ ਉਹਨਾਂ ਨੇ ਆਪਣੀ ਦਾਦੀ ਇੰਦਰਾ ਗਾਂਧੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਨ ਦੇ ਫੈਸਲੇ ਅਤੇ 1984 ਦੇ ਸਿੱਖ ਕਤਲੇਆਮ ਵਿੱਚ ਉਹਨਾਂ ਦੇ ਪਰਿਵਾਰ ਦੀ ਭੂਮਿਕਾ ਦੀ ਨਿਖੇਧੀ ਕਿਉਂ ਨਹੀਂ ਕੀਤੀ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਭਾਵੇਂ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਹਾਲ ਹੀ ਵਿੱਚ ਜ਼ੋਰ ਦੇ ਕੇ ਕਿਹਾ ਕਿ ਇੰਦਰਾ ਗਾਂਧੀ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਗਲਤ ਫੈਸਲਾ ਲਿਆ, ਪਰ ਨਾਲ ਹੀ ਚਿਦੰਬਰਮ ਨੇ ਇਹ ਵੀ ਗਲਤ ਬਿਆਨ ਦਿੱਤਾ ਕਿ ਇਹ ਪੁਲਿਸ, ਫੌਜ ਤੇ ਸਿਵਲ ਸਰਕਾਰ ਦਾ ਸਾਂਝਾ ਫੈਸਲਾ ਸੀ। ਉਹਨਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਦਾ ਫੈਸਲਾ ਸਿਰਫ ਇੰਦਰਾ ਗਾਂਧੀ ਦਾ ਸੀ, ਜਿਸ ਨੇ ਇਸ ਫੈਸਲੇ ਦਾ ਵਿਰੋਧ ਕਰਨ ਲਈ ਤਤਕਾਲੀ ਲੈਫਟੀਨੈਂਟ ਜਨਰਲ SK ਸਿਨਹਾ ਨੂੰ ਦਰਕਿਨਾਰ ਵੀ ਕੀਤਾ। ਉਹਨਾਂ ਕਿਹਾ ਕਿ ਇਹ ਇੱਕ ਪ੍ਰਵਾਨਿਤ ਸੱਚਾਈ ਹੈ ਕਿ ਉਸ ਵੇਲੇ UK ਸਰਕਾਰ ਸਮੇਤ ਵਿਦੇਸ਼ੀ ਏਜੰਸੀਆਂ ਤੋਂ ਵੀ ਹਮਲੇ ਦੇ ਅਸਰ ਬਾਰੇ ਰਾਏ ਲਈ ਗਈ ਸੀ। ਉਹਨਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਫੈਸਲਾ ਸਿਰਫ ਇੰਦਰਾ ਗਾਂਧੀ ਦਾ ਸੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਨੇ ਕਦੇ ਵੀ ਇਸ ਫੈਸਲੇ ਤੋਂ ਆਪਣੇ ਆਪ ਨੂੰ ਵੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਇਸ ਮਾਮਲੇ ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ, ਕਿਉਂਕਿ ਚਿਦੰਬਰਮ ਨੇ ਮੰਨਿਆ ਕਿ ਇਹ ਫੈਸਲਾ ਗਲਤ ਸੀ। ਉਹਨਾਂ ਕਿਹਾ ਕਿ ਆਗੂ ਦੱਸਣ ਕਿ ਉਹਨਾਂ ਨੇ ਇਸ ਕਾਰਵਾਈ ਦੀ ਨਿਖੇਧੀ ਕਿਉਂ ਨਹੀਂ ਕੀਤੀ, ਜਿਸ ਦਾ ਮਕਸਦ ਸਿੱਖ ਰਵਾਇਤਾਂ ਤੇ ਸੰਸਥਾਵਾਂ ਦਾ ਨੁਕਸਾਨ ਕਰਨ ਦੇ ਨਾਲ-ਨਾਲ ਸਿੱਖ ਧਰਮ ਦੀਆਂ ਜੜ੍ਹਾਂ ਤੇ ਹਮਲਾ ਕਰਨਾ ਸੀ। ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਚਿਦੰਬਰਮ ਇਸ ਮਾਮਲੇ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਵੀ ਨਹੀਂ ਭੱਜ ਸਕਦੇ। ਉਹਨਾਂ ਕਿਹਾ ਕਿ ਚਿਦੰਬਰਮ 2008 ਤੋਂ 2012 ਤੱਕ ਗ੍ਰਹਿ ਮੰਤਰੀ ਰਹੇ। ਉਹਨਾਂ ਦੀ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਅਤੇ 1984 ਦੇ ਸਿੱਖ ਕਤਲੇਆਮ ਨਾਲ ਸੰਬੰਧਿਤ ਸਾਰੀਆਂ ਫਾਈਲਾਂ ਤੱਕ ਪਹੁੰਚ ਸੀ। ਉਹਨਾਂ ਨੇ ਦੋਹਾਂ ਮਾਮਲਿਆਂ ਵਿੱਚ ਕਦੇ ਵੀ ਕੋਈ ਦਰੁਸਤੀ ਵਾਲਾ ਕਦਮ ਨਹੀਂ ਚੁੱਕਿਆ। ਉਹ ਇਹ ਦੱਸਣ ਕਿ ਉਹਨਾਂ ਨੇ ਅਜਿਹਾ ਕਿਉਂ ਨਹੀਂ ਕੀਤਾ।